ਚੰਦਰਯਾਨ 3 ਦੀ ਗੱਲ ਕਰੀਏ ਸ਼ਰਮਾ ਜੀ, ਚੰਦਰਯਾਨ 3 ਨੂੰ ਕਹਿੰਦੇ ਚੰਨ ਦੇ ਦੱਖਣੀ ਇਲਾਕੇ ਦੇ ਵਿੱਚ ਉਤਾਰਿਆ ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਭਾਰਤ ਦੇ ਵਿਗਿਆਨੀਆਂ ਦੀ ਇੱਕ ਬਹੁਤ ਸਫਲ ਕੋਸ਼ਿਸ਼ ਹੈ ਔਰ ਭਾਰਤ ਇਸ ਹਿੱਸੇ ਦੇ ਵਿੱਚ ਉਤਾਰਨ ਵਾਲਾ ਦੁਨੀਆ ਦਾ ਪਹਿਲਾ ਮੁਲਕ ਬਣ ਗਿਆ। ਇਹ ਚਰਚਾ ਕੀ ਚੱਲ ਪਈ ਹੈ ਕਿ ਦੱਖਣੀ ਇਲਾਕੇ ਦੇ ਵਿੱਚ ਹੀ ਉਤਾਰਨ ਦਾ ਕੋਈ ਕਾਰਨ ਸ਼ਰਮਾ ਜੀ? ਪ੍ਰਵੀਨ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਚੰਦਰਯਾਨ 3 ਦੀ ਸਫਲ ਲੈਂਡਿੰਗ ਦੇ ਲਈ ਇਸਰੋ ਦੇ ਵਿਗਿਆਨੀ, ਭਾਰਤੀ ਵਿਗਿਆਨੀ ਸਮੁੱਚੀ ਇਹਨੂੰ ਵਧਾਈ ਤੇ ਸਾਰੇ ਮੁਲਕ ਨੂੰ ਇਸ ਗੱਲ ਦੀ ਵਧਾਈ ਕਿ ਭਾਰਤ ਨੇ ਇੱਕ ਨਵਾਂ ਇਤਿਹਾਸ ਰਚਿਆ। ਪਰ ਇਹ ਪਹਿਲਾ ਮੌਕਾ ਨਹੀਂ ਹੈ ਚੰਦਰਮਾ ਤੇ ਪਹੁੰਚਣ ਦਾ ਜੀ। 2008 ਨਾ ਭੁੱਲੋ। ਜੇ ਚੰਦਰਯਾਨ 3 ਹੈ ਤਾਂ ਚੰਦਰਯਾਨ 2 ਕਿੱਥੇ ਗਏ ਪਹਿਲੇ? ਬਿਲਕੁਲ ਜੀ। 2 ਦੀ ਵੀ ਚਰਚਾ ਖੂਬ ਹੋਈ ਸੀ, ਪਰ ਚੰਦਰਯਾਨ 1 ਦੀ ਚਰਚਾ ਕਿਉਂ ਨਹੀਂ ਹੋਈ? ਚੰਦਰਯਾਨ 1 2008 ਦੇ ਵਿੱਚ ਚੰਦਰਮਾ ਤੇ ਪਹੁੰਚ ਕੇ ਪਾਣੀ ਮਿਲਣ ਦੇ ਸੰਕੇਤ ਦੇ ਚੁੱਕਿਆ। ਬਿਲਕੁਲ ਸਹੀ ਹੈ। ਤੇ ਉਸ ਸਮੇਂ ਇੰਨਾ ਰਾਜਨੀਤਿਕ ਹੋ ਹੱਲਾ ਨਹੀਂ ਸੀ। ਜੀ ਜੀ ਜੀ। ਅੱਜ ਇਹ ਰਾਜਨੀਤਿਕ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਕਿ ਸਫਲਤਾ ਦੇ ਪਿੱਛੇ ਵਿਗਿਆਨੀ ਘੱਟ ਨਰਿੰਦਰ ਮੋਦੀ ਜੀ ਵੱਧ ਨੇ ਜਿਵੇਂ। ਹਾਂਜੀ ਹਾਂਜੀ। ਤੇ ਇਸ ਲਈ ਜੇਕਰ ਤੁਸੀਂ ਫਿਰ ਮੋਦੀ ਨੂੰ ਵਾਹਵਾਹੀ ਦੇਣੀ ਆ, ਫਿਰ ਭਾਈ ਨਹਿਰੂ ਨੂੰ ਵੀ ਯਾਦ ਕਰ ਲਓ। ਅਗਲਾ ਕਹੂਗਾ ਇਸਰੋ ਦਾ ਨਹੀਂ ਪੱਥਰ ਤਾਂ ਮੈਂ ਰਖਾਇਆ ਸੀ, ਸੋ ਮੇਰੇ ਸਮੇਂ ਹੈ। ਸੋ ਫਿਰ ਗਾਂਧੀ ਟੱਬਰ ਕਹੂਗਾ ਕਿ ਸਾਡੇ ਪੜਦਾਦਿਆਂ ਦੀ, ਸਾਡੇ ਨਾਨਿਆਂ ਦੀ ਕਿਰਪਾ ਨਾਲ ਹੋਇਆ। ਸੋ ਆਹ ਰਾਜਨੀਤਿਕ ਲੜਾਈ ਦੇ ਵਿੱਚ ਵਿਗਿਆਨੀਆਂ ਨੂੰ ਭੁਲਾ ਦਿੱਤਾ ਜਾਂਦਾ ਜੀ। ਇਹ ਕੁਰਬਾਨੀ, ਇਹ ਦੇਣ, ਇਹ ਪ੍ਰਾਪਤੀਆਂ ਭਾਰਤੀ ਵਿਗਿਆਨੀਆਂ ਦੀ ਤਪੱਸਿਆਵਾਂ ਦਾ ਫਲ ਹੈ ਤੇ ਇਹਦੇ ਲਈ ਉਹਨਾਂ ਨੂੰ ਵਧਾਈ। ਸੋ ਜਿੱਥੋਂ ਤੱਕ ਸਵਾਲ ਹੈ ਜੀ ਚੰਦਰਮਾ ਤੇ ਪਹੁੰਚਣ ਦਾ, 2008 ਚ ਅਸੀਂ ਸਫਲ ਹੋਏ ਸੀ। ਚੰਦਰਯਾਨ 2 ਸਾਡਾ ਬਹੁਤ ਵਿਗਿਆਨੀਆਂ ਦੀ ਕੋਸ਼ਿਸ਼ ਸਫਲ ਸੀ। ਉਹ 'ਚ ਇੰਜਣ 5 ਸੀ, ਉਹ ਵਜਨ ਦਾ ਹਵਾਲਾ ਦਿੰਦੇ ਨੇ ਜਾਂ ਕੁਛ ਦਿੰਦੇ ਨੇ। ਇਸ ਵਾਰ ਇੰਜਣ 4 ਲਾਏ ਸੀ, ਗੱਭੇ ਇੰਜਣ ਨਹੀਂ ਲਾਇਆ, ਚਾਰੇ ਪਾਸੇ 4 ਇੰਜਣ ਲਾਏ ਤੇ ਉਹਨਾਂ 4 ਇੰਜਣਾਂ ਚੋਂ ਅਖੀਰ ਤੇ ਜਾ ਕੇ 2 ਇੰਜਣਾਂ ਨੂੰ ਕੰਮ ਤੇ ਰੱਖਿਆ, 2 ਨੂੰ ਪੈਂਡਿੰਗ ਰੱਖਿਆ ਤਾਂ ਕਿ ਜੇ ਉਹਨਾਂ ਦੀ ਲੋੜ ਪਵੇ ਉਹਨਾਂ ਦੀ ਵਰਤੋਂ। ਪਰ ਬੜਾ ਔਖਾ ਸਮਾਂ ਸੀ ਆਖਰੀ 20 ਮਿੰਟ, ਕਿਉਂਕਿ ਜਿਸ ਤਰ੍ਹਾਂ ਦਾ ਇਹ ਸਫ਼ਰ ਸੀ ਪ੍ਰਵੀਨ ਜੀ, ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ 3.84 ਲੱਖ ਕਿਲੋਮੀਟਰ ਦੂਰੀ ਹੈ ਚੰਦਰਮਾ ਦੀ ਧਰਤੀ ਤੋਂ। ਜੀ ਜੀ। ਪਰ ਸਾਡੇ ਜਿਹੜੇ ਚੰਦਰਯਾਨ 3 ਹੈ ਉਹਨੇ 55 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਠੀਕ ਹੈ। ਦੂਰੀ ਹੈ 3.84 ਲੱਖ ਕਿਲੋਮੀਟਰ। ਉਹ ਸਫ਼ਰ ਤੈਅ ਕਰਕੇ ਪਹੁੰਚਦਾ 55 ਲੱਖ ਕਿਲੋਮੀਟਰ। ਕਾਰਨ ਉਹਨੇ ਚੰਦਰਯਾਨ ਨੇ 40 ਦਿਨਾਂ ਚ ਧਰਤੀ ਦੇ 21 ਗੇੜੇ ਲਾਏ ਨੇ। ਠੀਕ ਹੈ। ਤੇ ਚੰਦਰਮਾ ਦੇ 120 ਫਿਰ ਪਹੁੰਚਿਆ। ਇਹ ਵਿਗਿਆਨੀਆਂ ਨੇ ਪੂਰਾ। ਤੇ ਉੱਥੇ ਤਾਰਨਾ ਕਦੋਂ ਇਹ ਵੀ ਹਵਾਲਾ ਸੀ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਉੱਥੇ ਕਿੰਨੇ ਦਿਨ ਹਨੇਰਾ ਰਹਿੰਦਾ ਹੈ, ਕਿੰਨੇ ਦਿਨ ਰੋਸ਼ਨੀ ਰਹਿੰਦੀ ਹੈ। ਹਾਂਜੀ। ਪਰ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਚੰਦਰਮਾ ਤੇ ਤਾਂ ਆਪਾਂ ਪਹਿਲਾਂ ਪਹੁੰਚੇ ਹਾਂ। ਜੇ ਉੱਥੇ ਅਮਰੀਕਾ ਪਹੁੰਚਿਆ, ਸੋਵੀਅਤ ਸੰਘ ਪਹੁੰਚਿਆ, ਚੀਨ ਪਹੁੰਚਿਆ, ਤਾਂ ਅਸੀਂ ਚੌਥੇ ਉਸ ਤਰ੍ਹਾਂ ਦੇ ਮੁਲਕ ਹਾਂ। ਪਰ ਜਿਹੜੇ ਖੇਤਰ ਦੀ ਗੱਲ ਹੋ ਰਹੀ ਹੈ, ਦੱਖਣੀ ਖੇਤਰ ਦੀ, ਕਿ ਚੰਦਰਮਾ ਦੇ ਦੱਖਣੀ ਖੇਤਰ ਦੇ ਵਿੱਚ ਜਿੱਥੇ ਚੰਦਰਯਾਨ 3 ਤਾਰਿਆ, ਇੱਥੇ ਪਹੁੰਚਣ ਵਾਲਾ ਸੀ ਪਹਿਲਾਂ। ਪਿਛਲੇ ਦਿਨ ਰੂਸ ਦਾ ਪਹੁੰਚਦਾ ਰਹਿ ਗਿਆ। ਹਾਂਜੀ ਹਾਂਜੀ। ਤੇ ਇਸ ਲਈ ਅਸੀਂ ਹੁਣ ਨੰਬਰ 1 ਆ। ਤੇ ਇਹ ਤੋਂ ਬਾਅਦ ਅਗਲੀ ਵਾਰੀ ਸੂਰਜ ਦੀ ਆ। ਅਗਲੇ ਸਤੰਬਰ ਦੇ ਪਹਿਲੇ ਹਫ਼ਤੇ ਤੋਂ ਸੂਰਜ ਦੀ ਤਿਆਰੀ ਕਰਨੀ ਹੈ ਕਿ ਉੱਥੇ ਬਾਰੇ ਭੇਜਣੇ ਆ ਕੋਈ ਜਾਣ, ਤਾਂ ਕਿ ਉਹਦੀ ਫੋਟੋਆਂ ਆ ਜਾਣ, ਕੁਛ ਆ ਜਾਣ। ਉਤੋਂ ਅਗਲੀ ਕਾਰਵਾਈ ਉੱਥੇ ਪਹੁੰਚਣ ਦੀ ਤਿਆਰੀ ਹੈ। ਪਰ ਦੱਖਣੀ ਖੇਤਰ, ਚੰਨ ਦੇ ਦੱਖਣੀ ਖੇਤਰ ਚ ਚੰਦਰਯਾਨ 3 ਤਾਰਨ ਦੇ ਪਿੱਛੇ ਜਿਹੜਾ ਅਹਿਮ ਪਹਿਲੂ ਹੈ ਪ੍ਰਵੀਨ ਜੀ, ਉਹ ਇਹ ਆ ਕਿ ਉੱਥੇ -200 ਡਿਗਰੀ ਤੱਕ ਤਾਪਮਾਨ ਚਲਾ ਜਾਂਦਾ। ਤੇ ਦੱਖਣੀ ਖੇਤਰ ਦਾ ਕਿੰਨਾ ਹਿੱਸਾ ਅਜਿਹਾ ਏ ਜਿੱਥੇ ਸੂਰਜ ਦੀ ਰੋਸ਼ਨੀ ਅੱਪੜਦੀ ਹੋ ਨਹੀਂ, ਸੂਰਜ ਦੀ ਰੋਸ਼ਨੀ ਪੈਂਦੀ ਹੋ ਨਹੀਂ ਕਦੇ ਜੀ। ਤੇ ਉੱਥੇ -100 ਡਿਗਰੀ ਤੱਕ ਦਾ ਤਾਪਮਾਨ ਰਹਿੰਦਾ -200 ਤੱਕ ਚਲਾ ਜਾਂਦਾ। ਠੀਕ ਹੈ। ਤੇ ਜੇ -100 ਤੋਂ -200 ਦੇ ਵਿੱਚ ਹੈ ਤਾਂ ਭਾਰਤੀ ਵਿਗਿਆਨੀਆਂ ਦੀ ਇਹ ਮੰਨਣ ਦੀ ਧਾਰਨਾ ਸੀ ਕਿ ਜਿਹੜੀ ਚੰਦਰਯਾਨ 1 ਨੇ ਸਾਨੂੰ ਮਾੜਾ ਜਿਹਾ ਸੰਕੇਤ ਦਿੱਤਾ ਹੈ ਕਿ ਚੰਦਰਮਾ ਤੇ ਪਾਣੀ ਦੀ ਸੰਭਾਵਨਾ ਹੈਗੀ ਹੈ, ਉਸ ਨੂੰ ਪੁਖਤਾ ਕਰਨ ਲਈ ਚੰਦਰਯਾਨ 3 ਕੰਮ ਕਰ ਸਕਦਾ ਹੈ ਕਿ ਦੱਖਣੀ ਖੇਤਰ ਦੇ ਵਿੱਚ ਜੇ -200 ਡਿਗਰੀ ਤੱਕ ਤਾਪਮਾਨ ਹੈ ਤਾਂ ਹੋ ਸਕਦਾ ਬਰਫ਼ ਵਰਗੀ ਕੋਈ ਚੀਜ਼ ਹੋਵੇ। ਤੇ ਜੇ ਬਰਫ਼ ਵਰਗੀ ਚੀਜ਼ ਹੈਗੀ ਹੈ ਤਾਂ ਪਾਣੀ ਹੈਗਾ। ਫਿਰ ਜੀ ਕੀ ਬਰਫ਼ ਦੇ ਰੂਪ 'ਚ ਇੱਥੇ ਪਾਣੀ ਹੈ? ਇਸ ਸੰਭਾਵਨਾ ਨੂੰ, ਇਸ ਗੱਲ ਨੂੰ ਪਤਾ ਕਰਾਉਣ ਦੇ ਲਈ, ਕਿਉਂਕਿ ਕੱਲ ਨੂੰ ਬਸਤੀ ਵੱਲ ਨੂੰ ਵਧਣ ਦੀ ਕੋਸ਼ਿਸ਼ ਹੈ ਕਿ ਇੱਥੇ ਕੱਲ ਨੂੰ ਬਸਤੀ ਵੱਧ ਸਕੇ, ਇੱਥੇ ਰਿਹਾਇਸ਼ ਹੋ ਸਕੇ। ਤੇ ਕੀ ਚੰਦਰਮਾ ਕਿਸੇ ਇੱਕ ਮੁਲਕ ਦਾ ਹੋ ਜਾਊਗਾ ਜਾਂ ਇਹਦੀਆਂ ਵੀ ਵੰਡੀਆਂ ਪੈਣੀਆਂ, ਇੱਥੇ ਵੀ ਮੁਲਕ ਬਣਨਗੇ? ਇਹ ਸਾਰੀਆਂ ਸੰਭਾਵਨਾਵਾਂ ਤੇ ਜਿਹੜੇ ਕੰਮ ਹੋਣਗੇ
ਹੁਣ ਉਹਨਾਂ 'ਚ ਭਾਰਤ ਵੀ ਬਰਾਬਰ ਦਾ ਭਾਗੀਦਾਰ ਹੋਊਗਾ। ਹੁਣ ਦੁਨੀਆ ਭਰ ਦੇ ਵਿੱਚ ਜੇਕਰ ਗ੍ਰਹਿ ਨੂੰ ਲੈ ਕੇ ਕੋਈ ਅਗਲੀ ਰਣਨੀਤੀ ਬਣੂਗੀ, ਕੋਈ ਅਗਲੇ ਪ੍ਰੋਜੈਕਟ ਬਣਨਗੇ, ਉਹ 'ਚ ਭਾਰਤ ਦੀ ਇਹ ਸਫਲਤਾ ਦੱਸੂਗੇ ਭਾਈ ਸਾਨੂੰ ਤੁਸੀਂ ਲਾਂਭੇ ਨਹੀਂ ਕਰ ਸਕਦੇ, ਸਾਡੀ ਸਲਾਹ ਵੀ ਲੈਣੀ ਪੈਣੀ ਹੈ, ਸਾਡਾ ਸਹਿਯੋਗ ਵੀ ਲੈਣਾ ਪੈਣਾ। ਸੋ ਇਹ ਵਿਗਿਆਨੀਆਂ ਨੇ ਸਾਬਤ ਕੀਤਾ। ਇਸ ਲਈ ਪਾਣੀ ਦੀਆਂ ਸੰਭਾਵਨਾ ਨੂੰ ਹੋਰ ਪੁਖਤਾ ਕਰਨ ਦੇ ਇਰਾਦੇ ਨਾਲ, ਉੱਥੇ ਰਿਹਾਇਸ਼ ਦੇ ਇਰਾਦੇ ਨਾਲ ਕਿ ਉੱਥੇ ਕੀ ਠਹਿਰਾਵ ਹੋ ਸਕਦਾ ਹੈ, ਇਹਦੇ ਹਵਾਲੇ ਨਾਲ ਦੱਖਣੀ ਖੇਤਰ ਚੁਣਿਆ ਗਿਆ ਸੀ, ਜਿਸ 'ਚ ਭਾਰਤੀ ਵਿਗਿਆਨੀ ਸਫਲ ਹੋਏ। ਜੀ। ਸੋਸ਼ਲ ਮੀਡੀਆ ਤੇ ਤਾਂ ਇੱਕ ਹੋਰ ਵੀ ਚਰਚਾ ਚੱਲੀ ਹੈ ਸ਼ਰਮਾ ਜੀ, ਉਹਦੇ ਵਿੱਚ ਕਿਹਾ ਜਾ ਰਿਹਾ ਕਿ ਹੀਲੀਅਮ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਾਇਦ ਇੱਥੇ ਹੈਗਾ, ਤੇ ਉਸ ਤੋਂ ਉਹ ਇਹਦੇ ਕਰਕੇ ਜਿਵੇਂ ਤੁਸੀਂ ਕਿਹਾ ਕਿ ਉਹਦੇ ਵਿੱਚ ਭਾਰਤ ਡੋਮੀਨੇਟ ਕਰ ਸਕਦਾ। ਇਸ ਐਂਗਲ ਤੋਂ ਵੀ ਕਈ ਚੀਜ਼ਾਂ ਪੜ੍ਹਨ ਨੂੰ ਮਿਲਦੀਆਂ ਨੇ। ਖੈਰ ਦੇਖਦੇ ਹਾਂ ਇਹ ਚੀਜ਼ਾਂ ਕਦੋਂ ਸੱਚ ਜੀ। ਹੁੰਦੀਆਂ ਨੇ।